ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਅਰਸ, ਅੱਜ 23 ਮਾਰਚ ਦਾ ਦਿਨ ਹੈ ਜਿਹੜਾ ਕਿ ਸ਼ਹੀਦ ਆਜ਼ਮ ਭਗਤ ਸਿੰਘ, ਸੁਖਦੇਵ ਸਿੰਘ ਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਹੈ। ਇਸ ਸੰਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਹੁਸੈਨੀਵਾਲਾ ਪੁੱਜੇ। ਇਸ ਤੋਂ ਇਲਾਵਾ ਨਰਿੰਦਰ ਮੋਦੀ ਬਾਦਲ ਪਰਿਵਾਰ ਦੇ ਨਾਲ ਸਿੱਖਾਂ ਦੇ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਵੀ ਗਏ। ਵਿਅਰਸ, ਇਹ ਮੋਦੀ ਦਾ ਪੰਜਾਬ ਦੀ ਫੇਰੀ ਕਿਵੇਂ ਰਹੀ ਤੇ ਇਸ ਤੋਂ ਪੰਜਾਬੀਆਂ ਨੇ ਕੀ ਖੱਟਿਆ, ਇਸ ਬਾਰੇ ਅੱਜ ਅਸੀਂ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਪਹਿਰੇਦਾਰ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾ ਜੀ ਦਾ, ਜਿਹੜੇ ਕਿ ਜਗਰਾਵਾਂ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ, ਜਿਸ ਤਰ੍ਹਾਂ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਹੀ ਹੈ ਕਿ ਜਿਸ ਤਰ੍ਹਾਂ ਪੰਜਾਬ ਮਿਨਿਸਟਰ ਬਣਨ ਤੋਂ ਬਾਅਦ ਪਹਿਲੀ ਵਾਰ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਪਹਿਲੀ ਵਾਰ ਨਰਿੰਦਰ ਮੋਦੀ ਜੋ ਪੰਜਾਬ ਗਿਆ ਹੈ ਐਂਡ ਹੀ ਸਪੈਂਡ ਆਲਮੋਸਟ 1 ਡੇ ਓਵਰ ਦੇਅਰ। ਜਿਸ ਤਰ੍ਹਾਂ ਸ਼ਹੀਦ ਆਜ਼ਮ ਵੀ ਉੱਥੇ ਵੀ ਗਿਆ, ਸ਼ਹੀਦਾਂ ਦੀ ਯਾਦ ਵੀ ਸਮਰਪਿਤ ਕੀਤੀ। ਹੀ ਆਲਸੋ ਵੈਂਟ ਟੂ ਹਰਿਮੰਦਰ ਸਾਹਿਬ ਵੀ ਗਿਆ। ਇਹ ਪੂਰੀ ਜਿਹੜੀ ਦੌਰਾ ਸੀਗਾ ਕਿਸ ਤਰ੍ਹਾਂ ਰਿਹਾ, ਇਸ ਬਾਰੇ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਨਰਿੰਦਰ ਮੋਦੀ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਜਿਹੜੀ ਸ਼ਹਾਦਤ ਉਹਨੂੰ ਨਤਮਸਤਕ ਹੋਣ ਲਈ ਹੁਸੈਨੀਵਾਲਾ ਪੁੱਜਿਆ ਅਤੇ ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਗਿਆ। ਦਰਬਾਰ ਸਾਹਿਬ ਤੋਂ ਬਾਅਦ ਦੁਰਗਿਆਣਾ ਮੰਦਿਰ ਤੇ ਜਲਿਆਂਵਾਲੇ ਬਾਗ ਵੀ ਉਹਨੇ ਸ਼ਹੀਦਾਂ ਦੀ ਸ਼ਰਧਾਂਜਲੀ ਭੇਟ ਕੀਤੀ। ਜਿੱਥੋਂ ਤੱਕ ਗੱਲ ਨਰਿੰਦਰ ਮੋਦੀ ਦੇ ਇਸ ਦੌਰੇ ਦੀ ਆ ਤੇ ਪੰਜਾਬ ਦੀ ਜਾਂ ਸਿੱਖਾਂ ਦੀ ਅਸੀਂ ਗੱਲ ਕਰੀਏ ਤਾਂ ਠੀਕ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਆ, ਦੇਸ਼ ਦੇ ਸ਼ਹੀਦਾਂ ਪ੍ਰਤੀ ਸ਼ਰਧਾ ਦੇ ਫੁੱਲ ਭੇਟ ਕਰਨੇ ਉਹਦਾ ਫਰਜ਼ ਦੇ ਵਿੱਚ ਸ਼ਾਮਲ ਆ। ਪਰੰਤੂ ਜਿਸ ਤਰ੍ਹਾਂ ਨਰਿੰਦਰ ਮੋਦੀ ਦੀ ਫੇਰੀ ਤੇ ਕਿਉਂਕਿ ਮੁੱਦਾ ਕਿਸਾਨਾਂ ਦਾ ਭੂਮੀ ਪ੍ਰਾਪਤੀ ਬਿੱਲ ਦਾ ਮੁੱਦਾ ਜਿਹੜਾ ਉਹ ਪਾਰਲੀਮੈਂਟ ਵਿੱਚ ਫਸਿਆ ਹੋਇਆ ਸੀ ਤੇ ਪੰਜਾਬ ਦੀ ਧਰਤੀ ਜਿਹੜੀ ਉਹ ਖੇਤੀਬਾੜੀ ਸੂਬਾ ਹੋਣ ਕਾਰਨ ਕਿਸਾਨਾਂ ਦੀ ਧਰਤੀ ਆ ਤੇ ਉਮੀਦ ਕੀਤੀ ਜਾਂਦੀ ਸੀ ਕਿ ਉਹ ਇਸ ਧਰਤੀ ਤੇ ਆ ਕੇ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੂਗਾ ਤੇ ਕਿਸਾਨਾਂ ਦੀ ਸਾਰ ਲੈਣ ਦੀ ਵੀ ਗੱਲ ਜ਼ਰੂਰ ਕਰੂਗਾ। ਪਰੰਤੂ ਉਸ ਦੀ ਇਸ ਫੇਰੀ ਤੋਂ ਜਿੱਥੇ ਜਿਹੜੇ ਉਹ ਲੋਕ ਜਿਹੜੇ ਮਤਲਬ ਲਗਾਤਾਰ ਨਿਰੰਤਰ ਆਪਦੀ ਜ਼ਿੰਦਗੀ ਚ ਕਈ ਸਾਲਾਂ ਤੋਂ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਉਹ ਹੁਸੈਨੀਵਾਲਾ ਬਾਰਡਰ ਪਹੁੰਚਦੇ ਆ ਉਹਨਾਂ ਦੇ ਸ਼ਹੀਦੀ ਵਾਲੇ ਦਿਨ। ਪਹਿਲੀ ਵਾਰ ਹੋਇਆ ਕਿ ਉਹਨਾਂ ਨੂੰ ਇਸ ਵਾਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ 2 ਦਿਨ ਪਹਿਲਾਂ ਸਾਰੇ ਜਿਹੜਾ ਉਸ ਸ਼ਹੀਦਾਂ ਦੀ ਸਮਾਰਕ ਸੀ ਉਹਨੂੰ ਆਮ ਲੋਕਾਂ ਦੇ ਲਈ ਬੰਦ ਕਰ ਦਿੱਤਾ ਗਿਆ, ਕਿਸੇ ਨੂੰ ਵੀ ਉੱਥੇ ਜਾਣ ਦੀ ਆਗਿਆ ਨਹੀਂ ਮਿਲੀ। ਤੋਂ ਅਗਲੀ ਗੱਲ ਜਿਹੜੀ ਉਹਨੇ ਉੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਨਰਿੰਦਰ ਮੋਦੀ ਨੇ ਜਿਹੜੀ ਉੱਥੇ ਰੈਲੀ ਸੀ, ਜਿਹੜੀ ਲੋਕ ਦਾ ਇਕੱਠ ਕੀਤਾ ਗਿਆ ਸੀ, ਉਹਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਲਈ, ਪੰਜਾਬ ਦੇ ਕਿਸਾਨਾਂ ਦੇ ਲਈ ਕੋਈ ਵਿਸ਼ੇਸ਼ ਐਲਾਨ ਕਰਨ ਦੀ ਉਹਨੇ ਮਤਲਬ ਕੋਈ ਵਿਸ਼ੇਸ਼ ਐਲਾਨ ਨਹੀਂ ਕੀਤਾ। ਸਿਰਫ ਤੇ ਸਿਰਫ ਉਹਨੇ ਜੇ ਗੱਲ ਕੀਤੀ ਆ ਤਾਂ ਪੰਜਾਬ ਦੇ ਕਿਸਾਨਾਂ ਨੂੰ ਤਾਨੇ ਮਿਹਣੇ ਜ਼ਰੂਰ ਮਾਰੇ ਨੇ। ਉਹਨਾਂ ਨੂੰ ਕਿਹਾ ਕਿ ਤੁਸੀਂ ਪਾਣੀ ਬਹੁਤ ਵਰਤਦੇ ਹੋ, ਤੁਸੀਂ ਖਾਦਾਂ ਦੀ ਵਰਤੋਂ ਬਹੁਤ ਕਰਦੇ ਹੋ, ਤੁਸੀਂ ਕੀੜੇ ਮਾਰ ਦਵਾਈਆਂ ਦੀ ਵਰਤੋਂ ਬਹੁਤ ਕਰਦੇ ਹੋ। ਸੋ ਉਹਨੇ ਇਸ ਗੱਲ ਵੱਲ ਕੋਈ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬ ਦਾ ਕਿਸਾਨ ਹੈ ਜਿਹੜਾ ਆਪਣੇ ਭਵਿੱਖ ਨੂੰ ਦਾਅ ਤੇ ਲਾ ਕੇ ਅੱਜ ਜੇ ਝੋਨੇ ਤੇ ਕਣਕ ਦੇ ਫਸਲੀ ਚੱਕਰ ਚ ਪੰਜਾਬ ਦਾ ਕਿਸਾਨ ਫਸਿਆ ਹੋਇਆ, ਜੇ ਉਹ ਕਰਜ਼ੇ ਦੀ ਪੰਡ ਥੱਲੇ ਫਸਿਆ ਹੋਇਆ ਤਾਂ ਉਹ ਇਸ ਭੁੱਖੇ ਦੇਸ਼ ਦਾ ਢਿੱਡ ਭਰਨ ਦੇ ਲਈ ਫਸਿਆ ਹੋਇਆ। ਜੇ ਅੱਜ ਪੰਜਾਬ ਕੋਲ ਉਹਦਾ ਪਾਣੀ ਜਿਹੜਾ ਧਰਤੀ ਦੇ 3-3, 4-4 ਫੁੱਟ ਥੱਲੇ ਜਾ ਚੁੱਕਾ ਵਾ, 122 ਬਲਾਕ ਨੇ ਜਿਹੜੇ ਉਹ ਪੰਜਾਬ ਦੇ ਉਹਨਾਂ ਨੂੰ ਡਾਰਕ ਜ਼ੋਨ ਐਲਾਨਿਆ ਜਾ ਚੁੱਕਾ। ਸੋ ਉਸ ਤਰ੍ਹਾਂ ਦਾ ਉਹਨੇ ਕੋਈ ਮਰਮ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਪਾਣੀ ਦੀ ਰਾਖੀ ਲਈ, ਪੰਜਾਬ ਦੀ ਧਰਤੀ ਦੀ ਰਾਖੀ ਲਈ ਕੀ ਕੇਂਦਰ ਸਰਕਾਰ ਆ ਜਿਹੜੀ ਉਹ ਕੀ ਯੋਗਦਾਨ ਦਊਗੀ। ਇਹ ਜਿਹੜਾ ਮੈਂ ਸਮਝਦਾ ਕਿ ਮੋਦੀ ਵੱਲੋਂ ਜੇ ਉਹ ਸ਼ਹੀਦਾਂ ਦੀ ਧਰਤੀ ਤੇ ਨਤਮਸਤਕ ਹੋਣ ਆਇਆ ਸੀ ਤੇ ਉਹਦੇ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਕੋਈ ਨਾ ਕੋਈ ਤੋਹਫਾ ਜ਼ਰੂਰ ਦੇ ਕੇ ਜਾਂਦਾ। ਪਰੰਤੂ ਉਸ ਵਾਲੇ ਪਾਸੇ ਤਕਰੀਬਨ ਨਿਰਾਸ਼ਤਾ ਜਿਹੜੀ ਉਹ ਪੰਜਾਬ ਦੇ ਕਿਸਾਨਾਂ ਦੇ ਪੱਲੇ ਪਈ ਹੈ। ਜੀ ਬਿਲਕੁਲ। ਮੈਨੂੰ ਲੱਗਾ ਦਰਸ਼ਕਾਂ ਨੂੰ ਵੀ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਹੁਣ ਤੇ ਕਿਸਾਨਾਂ ਦੀ ਜਿਹੜੀ ਸਪੈਸ਼ਲੀ ਪੰਜਾਬ ਦੇ ਕਿਸਾਨਾਂ ਦੀ ਪ੍ਰੋਬਲਮ ਦਿਖਦੀਆਂ ਨੇ, ਪਰ ਪਿਛਲੇ ਸਾਲ ਇਹ ਸੇਮ ਹੀ ਨਰਿੰਦਰ ਮੋਦੀ ਸੀਗੇ ਜਦੋਂ ਇਹ ਸਰਕਾਰ ਸੀਗੀ ਪਿਛਲੇ ਸਾਲ ਵੀ, ਉਸ ਵੇਲੇ ਨੇ ਕਿਸ ਤਰ੍ਹਾਂ ਗੁਜਰਾਤ ਦੇ ਵਿੱਚ ਜਿਹੜੇ ਪੰਜਾਬ ਦੇ ਕਿਸਾਨ ਸੀ ਕਿਸ ਤਰ੍ਹਾਂ ਬਾਹਰ ਕੱਢੇ ਸੀ, ਜਿਹੜੇ ਉੱਥੇ ਓਵਰ 65 ਇਅਰਸ ਤੋਂ ਰਹਿੰਦੇ ਸੀਗੇ। ਸੋ ਦੈਟਸ ਦ ਸੇਮ ਨਰਿੰਦਰ ਮੋਦੀ। ਤੇ ਵੀ ਜਿਸ ਤਰ੍ਹਾਂ ਇਹਨਾਂ ਨੇ ਦਰਬਾਰ ਸਾਹਿਬ ਵੀ ਗਏ ਸੀ, ਉੱਥੇ ਵੀ ਆਪਣਾ ਸਿਰ ਝੁਕਾਇਆ ਨੇ। ਆਲਸੋ ਜੋ ਮੋਦੀ ਦਰਬਾਰ ਸਾਹਿਬ ਗਿਆ ਸੀ ਉੱਥੇ ਉਹਨਾਂ ਨੇ ਇੱਕ ਮੰਗ ਪੱਤਰ ਵੀ ਦਿੱਤਾ। ਇਸ ਮੰਗ ਪੱਤਰ ਦੇ ਵਿੱਚ ਕਿਹੜੇ ਪ੍ਰੋਬਲਮਸ ਦਾ ਇਸ਼ੂ ਸੇ ਆਲਸੋ ਤੁਹਾਨੂੰ ਕੀ ਲੱਗਦਾ ਕਿ ਮੰਗ ਪੱਤਰ ਨੂੰ ਕੀ ਕਰੇਗਾ? Are you going to drop it?
देखो ਜਿਹੜੀਆਂ ਸ਼੍ਰੋਮਣੀ ਕਮੇਟੀ ਨੇ ਮੋਦੀ ਦੇ ਉੱਤੇ ਜਾਣ ਤੇ ਉਹਨੂੰ 4 ਮੰਗਾਂ ਨੇ ਜਿਹੜੀਆਂ ਸਿੱਖਾਂ ਨਾਲ ਸੰਬੰਧਿਤ ਨੇ, ਉਹਨਾਂ ਦਾ ਇੱਕ ਚਾਰਟਰ ਦਾ ਜਿਹੜਾ ਉਹ ਦਿੱਤਾ। ਮੈਂ ਸਮਝਦਾ ਕਿ ਚਲੋ ਘੱਟੋ ਘੱਟ ਸ਼੍ਰੋਮਣੀ ਕਮੇਟੀ ਨੇ ਇੰਨੀ ਮਤਲਬ ਦਲੇਰੀ ਦਿਖਾਤੀ ਹੈ ਕਿ ਘੱਟੋ ਘੱਟ ਮੋਦੀ ਨੂੰ ਮੰਗ ਪੱਤਰ ਤਾਂ ਦੇ ਦਿੱਤਾ। ਪਰੰਤੂ ਜਿਸ ਤਰ੍ਹਾਂ ਦੇਖੋ ਸਾਡੀਆਂ ਪੁਰਾਤਨ ਰਵਾਇਤਾਂ ਨੇ, ਮਹਾਨ ਰਵਾਇਤਾਂ ਨੇ ਸਾਡੇ ਧਰਮ ਦੀਆਂ, ਕਿ ਤੀਜੇ ਪਾਤਸ਼ਾਹ ਨੂੰ ਜੇ ਦਿੱਲੀ ਦਾ ਬਾਦਸ਼ਾਹ ਮਿਲਣ ਆਇਆ ਅਕਬਰ ਤਾਂ ਉਹਨਾਂ ਨੇ ਕਿਹਾ ਪਹਿਲਾਂ ਜਾ ਕੇ ਭਾਈ ਆਮ ਸੰਗਤ ਵਾਂਗੂ ਲੰਗਰ ਪੰਗਤ 'ਚ ਬੈਠ ਕੇ ਲੰਗਰ ਛਕਿਆ ਜਾਵੇ। ਸੋ ਜਿਸ ਤਰ੍ਹਾਂ ਇਸ ਵਾਰ ਮੋਦੀ ਦੇ ਆਉਣ ਤੋਂ ਪਹਿਲਾਂ 2 ਦਿਨ ਪਹਿਲਾਂ ਮੈਂਟਲ ਡਿਟੈਕਟਰ ਲਾ ਦਿੱਤੇ ਗਏ, ਆਮ ਸੰਗਤ ਜਿਹਨੂੰ ਜਿਸ ਤਰ੍ਹਾਂ ਪਰੇਸ਼ਾਨ ਕੀਤਾ ਗਿਆ, ਮਤਲਬ ਇੰਨੀ ਬਰੀਕੀ ਨਾਲ ਤਲਾਸ਼ੀ ਲਈ ਗਈ ਕਿ ਸੰਗਤ ਸੀ ਜਿਹੜੀ ਉਹਨੂੰ ਮਤਲਬ ਜਿੰਨਾ ਪਰੇਸ਼ਾਨ ਕੀਤਾ ਜਾ ਸਕਦਾ ਸੀ ਉਹਨਾਂ ਪਰੇਸ਼ਾਨ ਕੀਤਾ ਗਿਆ। ਸੋ ਮੋਦੀ ਦੀ ਜਿਹੜੀ ਫੇਰੀ ਤੇ ਸੰਗਤਾਂ ਦੀ ਜਿਹੜੀ ਪਰੇਸ਼ਾਨੀ ਹੋਈ ਆ, ਇਹਦੇ ਬਾਰੇ ਜ਼ਰੂਰ ਕੌਮ ਨੂੰ ਧਿਆਨ ਦੇਣ ਦੀ ਲੋੜ ਆ ਕਿ ਅਸੀਂ ਆਪਣੀਆਂ ਉਹਨਾਂ ਮਹਾਨ ਪਰੰਪਰਾਵਾਂ ਨੂੰ, ਕਿਰਤਾਂ ਨੂੰ ਕਿਉਂ ਭੁੱਲ ਗਏ ਆ। ਅਗਲੀ ਗੱਲ ਜਿਹੜੀ ਤੁਸੀਂ ਅਸੀਂ ਕਰ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਨੇ ਜਿਹੜੀਆਂ 4 ਮੰਗਾਂ ਨੇ, ਜਿਨ੍ਹਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਆ, ਜਿਨ੍ਹਾਂ ਦੇ ਵਿੱਚ ਸਿੱਖਾਂ ਦੀ ਜਿਹੜੀ ਹੋਂਦ ਆ ਦੇਸ਼ ਵਿਦੇਸ਼ ਦੇ ਵਿੱਚ ਉਹਦੇ ਬਾਰੇ ਵੀ ਗੱਲ ਆ, ਜਿਹਦੇ ਵਿੱਚ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਆ ਜਿਹਦਾ ਸਮਾਨ ਕੇਂਦਰ ਦੀ ਜਿਹੜੀ ਉਸ ਵੇਲੇ ਦੀ ਫੌਜ ਸੀ ਉਹ ਇੱਥੇ ਚੁੱਕ ਕੇ ਲੈ ਗਈ ਸੀ, ਉਹ ਹਾਲੇ ਤੱਕ ਵਾਪਸ ਨਹੀਂ ਮਿਲਿਆ, ਉਹਨੂੰ ਵਾਪਸ ਲੈਣ ਦੀ ਗੱਲ ਆ। ਸੋ ਇਹ ਜਿਹੜੀਆਂ ਸਿੱਖਾਂ ਨਾਲ ਸੰਬੰਧਿਤ ਮੰਗਾਂ ਨੇ ਇਹ ਸ਼੍ਰੋਮਣੀ ਕਮੇਟੀ ਨੇ ਮੋਦੀ ਨੂੰ ਪੇਸ਼ ਕੀਤੀਆਂ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਇਹਦੇ ਬਾਰੇ ਕੀ ਫੈਸਲਾ ਲੈਂਦਾ ਵਾ ਜਾਂ ਇਹਦੇ ਬਾਰੇ ਕੋਈ ਕਦਮ ਚੁੱਕਦਾ ਜਾਂ ਨਹੀਂ ਚੁੱਕਦਾ, ਇਹ ਆਉਣ ਵਾਲੇ ਦਿਨਾਂ 'ਚ ਸਾਨੂੰ ਉਸ ਤਰਜ਼ ਤੇ ਪਤਾ ਲੱਗੂਗਾ ਕਿ ਸ਼੍ਰੋਮਣੀ ਕਮੇਟੀ ਜਾਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਕਰਤਾ ਧਰਤਾ ਨੇ ਬਾਦਲ ਦਲ ਵਾਲੇ, ਉਹ ਇਹਨਾਂ ਮੰਗਾਂ ਨੂੰ ਲੈ ਕੇ ਕਿੰਨੇ ਕੁ ਗੰਭੀਰ ਨੇ। ਆਉਣ ਵਾਲੇ ਦਿਨਾਂ 'ਚ ਮੋਦੀ ਤੇ ਇਹਨਾਂ ਮੰਗਾਂ ਦੀ ਪੂਰਤੀ ਲਈ ਕੋਈ ਦਬਾਅ ਪਾਇਆ ਵੀ ਜਾਂਦਾ, ਉਹਨੂੰ ਯਾਦ ਵੀ ਕਰਵਾਇਆ ਜਾਂਦਾ ਕਿ ਨਹੀਂ, ਇਹ ਆਉਣ ਵਾਲੇ ਦਿਨਾਂ 'ਚ ਦੇਖਣ ਵਾਲੀ ਗੱਲ ਆ। ਸੋ ਇਹ 4 ਮੰਗਾਂ ਜ਼ਰੂਰ ਸ਼੍ਰੋਮਣੀ ਕਮੇਟੀ ਨੇ ਮੋਦੀ ਅੱਗੇ ਰੱਖੀਆਂ ਨੇ। ਜੀ ਬਿਲਕੁਲ। ਅਮੀ ਜਿਸ ਤਰ੍ਹਾਂ ਮੋਦੀ ਪੰਜਾਬ ਦੇ ਵਿੱਚ ਆਇਆ, ਉਹਨੇ ਦੱਸਿਆ ਕਿ ਲੋਕਾਂ ਨੂੰ ਸਮਝਾਇਆ ਕਿ ਮੈਨੂੰ ਕਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਕੀ ਕਰਨਾ ਚਾਹੀਦਾ, ਕਿਸ ਤਰ੍ਹਾਂ ਦੀ ਪ੍ਰੋਬਲਮਸ ਉਹ ਫੇਸ ਕਰਦੇ ਨੇ ਜਾਂ ਕਿਸ ਤਰ੍ਹਾਂ ਟੈਕਲ ਕਰਨੀਆਂ ਚਾਹੀਦੀਆਂ। ਉਸ ਦੇ ਨਾਲ ਦੂਸਰੇ ਪਾਸੇ ਕੇਂਦਰ ਗ੍ਰਹਿ ਮੰਤਰੀ ਰਾਜਨਾਥ ਹੈ, ਉਹਨੇ ਵੀ ਕਿਹਾ ਕਿ ਘੱਟ ਗਿਣਤੀਆਂ ਦੀ ਰੱਖਿਆ ਕਰਨੀ ਚਾਹੀਦੀ, ਉਹਨਾਂ ਸੰਬੰਧੀ ਕੋਈ ਲਾਅ ਹੋਣਾ ਚਾਹੀਦਾ ਤਾਂ ਕਿ ਲੋਕ ਉਹਨਾਂ ਨੂੰ ਫੋਰਸਫੁਲੀ ਪਰਿਵਰਤਨ ਨਾ ਕਰਨ। ਪਰ ਸਾਰੀ ਸਰਕਾਰ ਤਾਂ RSS ਦੀ ਹੈ, BJP ਦੀ ਹੈ। ਇੱਕ ਪਾਸੇ ਉਹ ਕਹਿ ਰਿਹਾ ਕਿ ਧਰਮ ਪਰਿਵਰਤਨ ਨਹੀਂ ਕਰਨਾ ਚਾਹੀਦਾ, ਦੂਸਰੇ ਪਾਸੇ ਮੋਦੀ ਸਿੱਖਾਂ ਕੋਲ ਆ ਕੇ ਕਹਿ ਰਿਹਾ ਕਿ ਆਹ ਪ੍ਰੋਬਲਮਸ ਇਸ ਤਰ੍ਹਾਂ ਸੋਲਵ ਕਰ ਸਕਦੇ ਆ। ਵਾਟ ਡੂ ਯੂ ਥਿੰਕ ਇਹਦੇ ਪਿੱਛੇ ਕੀ ਰਾਜਨੀਤੀ ਹੈ? ਵਾਟ ਆਰ ਦੇ ਟ੍ਰਾਈਂਗ ਟੂ ਡੂ ਨਾਓ? ਦੇਖੋ ਜਿਹੜਾ ਇਹਨਾਂ ਦੀ ਹੁਣ ਸਾਫ਼ ਇਹ ਗੱਲ ਹੋ ਗਈ ਆ ਕਿ ਇਹਨਾਂ ਦੀ ਕਹਿਣੀ ਤੇ ਕਥਨੀ ਆ ਜਿਹੜੀ ਉਹ ਬਿਲਕੁਲ ਉਹਦੇ 'ਚ ਜ਼ਮੀਨ ਅਸਮਾਨ ਦਾ ਫਰਕ ਆ। ਰਾਜਨਾਥ ਪੰਜਾਬ ਦੀ ਧਰਤੀ ਤੇ ਆ ਕੇ ਕਹਿ ਰਿਹਾ ਕਿ ਅਸੀਂ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਨੂੰ ਹਰ ਹਿੱਲੇ ਸੁਰੱਖਿਆ ਦੇਵਾਂਗੇ। ਦੂਸਰੇ ਪਾਸੇ ਉਸੇ ਸਮੇਂ ਜਦੋਂ ਉਹ ਇਹ ਗੱਲਾਂ ਕਹਿ ਰਿਹਾ ਤਾਂ ਦੇਸ਼ ਦੇ ਦੂਜੇ ਹਿੱਸੇ ਵਿੱਚ ਜਿਹੜੇ ਚਰਚਾ ਉਹਨਾਂ ਨੂੰ ਅੱਗਾਂ ਲਾਈਆਂ ਗਈਆਂ ਜਾ ਰਹੀਆਂ ਨੇ, ਭੰਨ ਤੋੜ ਕੀਤੀ ਜਾ ਰਹੀ ਹੈ। ਸੋ ਇਹਨਾਂ ਦੀ ਜਿਹੜੀ ਕਹਿਣੀ ਤੇ ਕਥਨੀ ਆ ਉਹਦੇ ਵਿੱਚ ਬਿਲਕੁਲ ਜ਼ਮੀਨ ਅਸਮਾਨ ਦਾ ਫਰਕ ਆ। ਮੋਦੀ ਪੰਜਾਬ ਦੀ ਧਰਤੀ ਤੇ ਆ ਕੇ ਕਹਿ ਰਿਹਾ, ਪੰਜਾਬ ਦੇ ਕਿਸਾਨਾਂ ਦੀ ਪ੍ਰਸ਼ੰਸਾ ਕਰ ਰਿਹਾ, ਪੰਜਾਬ ਦੇ ਨਾਲ ਆਪਣਾ ਰਿਸ਼ਤਾ ਜੋੜ ਰਿਹਾ, ਪਰੰਤੂ ਉਹ ਇੱਕ ਨਿੱਕੀ ਜਿੰਨੀ ਗੱਲ ਵੀ, ਇੱਕ FCI ਆ ਜਿਹੜੀ ਪੰਜਾਬ ਦੀ ਖਰੀਦ ਏਜੰਸੀ ਆ, ਉਹਨੇ ਇੱਕ ਐਲਾਨ ਕੀਤਾ ਹੋਇਆ ਕਿ ਅਸੀਂ ਜਿਹੜੀ ਅੱਗੇ ਪੰਜਾਬ ਦੀ ਕਣਕ ਖਰੀਦਦੇ ਸੀ ਇਸ ਵਾਰ ਉਹਦਾ ਅੱਧਾ ਹਿੱਸਾ ਖਰੀਦਾਂਗੇ। ਮੋਦੀ ਉਹਦੇ ਬਾਰੇ ਵੀ ਇੱਕ ਸ਼ਬਦ ਬੋਲਣ ਨੂੰ ਤਿਆਰ ਨਹੀਂ ਕਿ ਮੈਂ ਇਸ ਖਰੀਦ ਏਜੰਸੀ ਨੂੰ ਮਤਲਬ ਇਹ ਆਗਿਆ ਦਊਂਗਾ, ਹੁਕਮ ਕਰੂੰਗਾ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਫਸਲ ਆ ਜਿਹੜੀ ਉਹ ਰੋਲ ਨਾ ਦੇਵੇ, ਉਹਨੂੰ ਹਰ ਹਿੱਲੇ ਖਰੀਦਿਆ ਜਾਵੇ। ਉਹ ਜਿਹੜੀਆਂ ਵੱਡੀਆਂ ਗੱਲਾਂ ਨੇ ਤਾਂ ਉਹ ਤਾਂ ਬਹੁਤ ਦੂਰ ਨੇ ਕਿ ਪੰਜਾਬ ਦੇ ਕਿਸਾਨਾਂ ਨੂੰ ਕੀ ਪੈਕੇਜ ਦੇਣਾ ਵਾ। ਉਹ ਜਿਹੜਾ ਮੈਂ ਜਿਸ ਤਰ੍ਹਾਂ ਗੱਲ ਕੀਤੀ ਆ ਕਿ ਪੰਜਾਬ ਦੇ ਭਵਿੱਖ ਨੂੰ ਮਤਲਬ ਪੂਰੀ ਤਰ੍ਹਾਂ ਖਤਰੇ 'ਚ ਪਾ ਕੇ ਜਿਹੜਾ ਦੇਸ਼ ਦਾ ਅੰਨ ਭੰਡਾਰ ਆ ਉਹਨੂੰ ਭਰਿਆ ਜਾ ਰਿਹਾ, ਉਹਦੇ ਬਾਰੇ ਤਾਂ ਉਹਨੇ ਕੋਈ ਕੀ ਗੱਲ ਕਹਿਣੀ ਆ ਵੱਡੀ। ਉਹ ਸਿਰਫ ਇੰਨੀ ਗੱਲ ਵੀ ਨਹੀਂ ਕਹਿਣ ਲਈ ਤਿਆਰ ਕਿ ਪੰਜਾਬ ਦੇ ਕਿਸਾਨਾਂ ਦੀ ਫਸਲ ਆ ਉਹਨੂੰ ਕਿਸੇ ਕੀਮਤ ਤੇ ਰੋਲ ਨਹੀਂ ਦਿੱਤਾ ਜਾਊਗਾ। ਸੋ ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਇਹਨਾਂ ਦੀ ਕਹਿਣੀ ਤੇ ਕਥਨੀ ਆ ਜਿਹੜੀ ਉਹਦੇ ਬੜਾ ਜ਼ਮੀਨ ਅਸਮਾਨ ਦਾ ਫਰਕ ਆ, ਕਿਹਾ ਕੁਝ ਜਾਂਦਾ ਤੇ ਕੀਤਾ ਕੁਝ ਜਾਂਦਾ। ਹਾਂਜੀ ਬਿਲਕੁਲ ਬਿਲकुल। ਤੇ ਵੀਰ ਜੀ ਵਨ ਮੋਰ ਕੁਐਸਚਨ, ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਦਿੱਲੀ ਫਤਿਹ ਦਿਵਸ ਪਿਛਲੇ ਹਫਤੇ ਮਨਾਇਆ ਗਿਆ, ਪਿਛਲੇ ਵੀਕਐਂਡ ਮਨਾਇਆ ਗਿਆ, ਜਿਸ ਤਰ੍ਹਾਂ ਦਿੱਲੀ ਕਮੇਟੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਨਾਮਧਾਰੀਆਂ ਦੇ ਗੁਰੂ ਨੂੰ ਸਤਿਗੁਰੂ ਕਹਿ ਕੇ ਸੰਬੋਧਿਤ ਕੀਤਾ। ਐਂਡ ਈਵਨ ਦਾ ਜਿਹੜਾ ਇਹ ਮਾਰਚ ਸੀਗਾ, ਇਸ ਦਾ ਮਕਸਦ ਇਹ ਸੀ ਕਿ ਸਿੱਖਾਂ ਨੂੰ ਸਿੱਖ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਜਾਵੇ, ਜੋੜਿਆ ਜਾਵੇ। ਐਂਡ ਜਿਹੜੀਆਂ ਹੁਣ ਪ੍ਰੋਬਲਮਸ ਹੈਗੀਆਂ ਸਾਡੇ ਸਾਹਮਣੇ ਉਹਨਾਂ ਨੂੰ ਕਿਸ ਤਰ੍ਹਾਂ ਫੇਸ ਕੀਤਾ ਜਾਵੇ ਉਸ ਬਾਰੇ ਜਾਣੂ ਕਰਵਾਇਆ ਜਾਵੇ ਸਿੱਖ ਸੰਗਤਾਂ ਨੂੰ। ਜਿਸ ਤਰ੍ਹਾਂ ਬਾਪੂ ਸੂਰਤ ਸਿੰਘ ਜੀ ਕਿਸ ਤਰ੍ਹਾਂ ਪਿਛਲੇ ਕਿੰਨੇ ਦਿਨਾਂ ਤੋਂ ਇੱਕ 83 years old man, ਕਿਸ ਤਰ੍ਹਾਂ ਇੱਕ ਬਜ਼ੁਰਗ ਕਿਸ ਤਰ੍ਹਾਂ ਭੁੱਖ ਹੜਤਾਲ ਤੇ ਬੈਠੇ ਨੇ, ਜਾਂ ਫਿਰ ਉਹਨੂੰ ਫੋਰਸਫੁਲੀ ਫੀਡ ਕੀਤਾ ਜਾਂਦਾ ਹੈ, ਜਾਂ ਫਿਰ ਸਾਰੇ ਬੰਦੀ ਸਿੰਘ ਨੇ। ਪਰ ਇਸ ਬਾਰੇ ਕੋਈ ਵੀ ਚਰਚਾ ਨਹੀਂ ਹੋਈ ਇਸ ਮਾਰਚ ਦੇ ਵਿੱਚ, ਐਸਾ ਕਿਉਂ? ਦੇਖੋ ਜਿਹੜੀ ਤੁਸੀਂ ਪਹਿਲੀ ਗੱਲ ਕੀਤੀ ਆ ਕਿ ਦਿੱਲੀ ਫਤਿਹ ਦਿਵਸ ਉੱਥੋਂ ਦੀ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੇ ਮਨਾਇਆ। ਦੇਖੋ ਸਿੱਖਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ,
ਕੌਮ ਦੇ ਲਈ ਮਹਾਨਮਤੀ ਗੱਲ ਹੈ, ਸ਼ਹਾਦਮਤੀ ਗੱਲ ਹੈ। ਤੇ ਉਸ ਸੰਬੰਧ ਵਿੱਚ ਪੂਰੀ ਦੁਨੀਆ ਨੂੰ ਮਤਲਬ ਜਿਹੜਾ ਸਮਾਗਮ ਕਰਕੇ ਵਿਖਾਉਣਾ, ਸਿੱਖਾਂ ਦੇ ਜਾਹੋ ਜਲਾਲ ਨੂੰ ਪ੍ਰਗਟ ਕਰਨਾ ਦਿੱਲੀ ਕਮੇਟੀ ਦਾ ਸ਼ਲਾਘਾਯੋਗ ਕਦਮ ਸੀ। ਪਰੰਤੂ ਜਿਹੜੀ ਇਹਨਾਂ ਨੇ ਖੀਰ ਬਣਾ ਕੇ ਉੱਤੇ ਸਵਾਹ ਭੁੱਕ ਦਿੱਤੀ ਆ, ਉਹਦੇ ਨਾਲ ਉਹ ਸਾਰੇ ਸਮਾਗਮ ਦੀ ਜਿਹੜੀ ਮਹੱਤਤਾ ਵਾ ਉਹ ਮੈਂ ਸਮਝਦਾ ਕਿ ਜ਼ੀਰੋ ਹੋ ਗਈ ਆ। ਸੋ ਇਹ ਜਿਹੜੀ ਮਨੁੱਖ ਦੇ ਵਿੱਚ ਇਹ ਪ੍ਰਵਿਰਤੀ ਆ, ਖਾਸ ਕਰਕੇ ਇਹਨਾਂ ਆਗੂਆਂ ਦੇ ਵਿੱਚ, ਕਿ ਉਹ ਸਿਰਫ ਤੇ ਸਿਰਫ ਆਪਣੇ ਲਾਲਸਾ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਸੱਤਾ ਦੀ ਲਾਲਸਾ ਵਾ, ਜਿਹਦੇ ਕਾਰਨ ਉਹਨਾਂ ਦੀ ਜਿਹੜੀ ਪ੍ਰਵਿਰਤੀ ਆ ਉਹ ਚਾਪਲੂਸਾ ਮਾਰੀ ਹੋ ਗਈ ਆ, ਉਹਦੇ ਤੋਂ ਬਾਹਰ ਨਹੀਂ ਆ ਸਕਦੇ। ਮਨਜਿੰਦਰ ਸਿੰਘ ਸਰਸਾ ਕੋਈ ਆਮ ਵਿਅਕਤੀ ਨਹੀਂ, ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਆ। ਸੋ ਇੱਕ ਜਨਰਲ ਸਕੱਤਰ ਸਭ ਤੋਂ ਅਹਿਮ ਅਹੁਦੇ ਤੇ ਬੈਠਾ ਵਿਅਕਤੀ ਆ, ਜਿਹੜਾ ਉਹਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਉਹ ਸਟੇਜ ਤੋਂ ਕਿਹੜੇ ਸ਼ਬਦ ਬੋਲ ਰਿਹਾ, ਕਿਹਦੇ ਬਾਰੇ ਬੋਲ ਰਿਹਾ ਤੇ ਕਿਉਂ ਬੋਲ ਰਿਹਾ। ਸੋ ਮਨਜਿੰਦਰ ਸਿੰਘ ਸਰਸਾ ਵੱਲੋਂ ਇੱਕ ਦੇਹਧਾਰੀ ਆਗੂ ਨੂੰ, ਨਾਮਧਾਰੀਆਂ ਦੇ ਇੱਕ ਹਿੱਸੇ ਦਾ ਉਹ ਆਗੂ ਆ ਬਾਬਾ ਠਾਕਰ ਸਿੰਘ ਆ, ਜਿਹੜਾ ਉਹਨਾਂ ਦਾ ਠਾਕਰ ਉਦੇ ਸਿੰਘ, ਉਹਨੇ ਮਤਲਬ ਸਟੇਜ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ 'ਚ ਸਤਿਗੁਰੂ ਆ ਕੇ ਮਤਲਬ ਸੰਬੋਧਨ ਕੀਤਾ। ਸੋ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਦੇਹਧਾਰੀ ਆਗੂ ਨੂੰ ਸਤਿਗੁਰੂ ਕਹਿਣਾ, ਮੈਂ ਸਮਝਦਾ ਕਿ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣਾ ਵਾ, ਉੱਥੇ ਸਿੱਖ ਹਿਰਦਿਆਂ ਨੂੰ ਬਲੁੰਦਰ ਵਾਲੀ ਗੱਲ ਵੀ ਉਹਨੇ ਕੀਤੀ ਆ। ਬਹੁਤ ਵੱਡੀ ਜਿਹੜੀ ਮੈਂ ਸਮਝਦਾ ਕਿ ਇਹ ਜਿਹੜੀ ਇਤਿਹਾਸਕ ਭੁੱਲ ਦੀ ਨਹੀਂ, ਇਹ ਇਤਿਹਾਸਕ ਗੁਨਾਹ ਕੀਤਾ ਉਹਨੇ। ਇਹਦੇ ਬਾਰੇ ਦੂਸਰੀ ਅਗਲੀ ਗੱਲ ਕਿ ਉਸ ਵੇਲੇ ਸਟੇਜ ਤੇ 4 ਜਥੇਦਾਰ ਸਾਹਿਬਾਨ, 4 ਤਖਤਾਂ ਦੇ ਜਥੇਦਾਰ ਸਾਹਿਬਾਨ ਸਟੇਜ ਤੇ ਬੈਠੇ ਸੀ, ਪਰੰਤੂ ਉਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉੱਠ ਕੇ ਉਹਨੂੰ ਇਹ ਨਹੀਂ ਟੋਕਿਆ ਕਿ ਖਬਰਦਾਰ ਹੋ ਜਾ ਕਿ ਤੂੰ ਇੱਕ ਦੇਹਧਾਰੀ ਆਗੂ ਨੂੰ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਸਤਿਗੁਰੂ ਆਖ ਰਿਹਾ। ਬਾਅਦ ਵਿੱਚ ਜਦੋਂ ਭੁੱਲ ਦਾ ਅਹਿਸਾਸ ਹੋਇਆ ਤਾਂ ਜਥੇਦਾਰ ਵੀ ਭਾਵੇਂ ਸਟੇਜ ਤੋਂ ਉੱਤਰ ਗਏ ਤੇ ਮਨਜਿੰਦਰ ਸਿੰਘ ਸਰਸਾ ਨੇ ਆ ਕੇ ਵੀ ਮਾਫੀ ਮੰਗ ਲਈ, ਪਰੰਤੂ ਜੋ ਸਾਡੀਆਂ ਪੰਥਕ ਰਵਾਇਤਾਂ ਸੀ, ਜਿਹੜੀਆਂ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਵਰਗੇ ਮਹਾਰਾਜੇ ਸ਼ਕਤੀਸ਼ਾਲੀ ਮਹਾਰਾਜੇ ਨੂੰ ਥੰਮਣੇ ਨਾਲ ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਦਿੱਤੀ ਸੀ, ਅੱਜ ਦੇ ਜਥੇਦਾਰ ਚੁੱਪਚਾਪ ਗੁਰੂ ਮਹਾਰਾਜ ਦੇ ਹਜ਼ੂਰੀ ਵਿੱਚ ਬੈਠ ਕੇ ਇੱਕ ਦੇਹਧਾਰੀ ਆਗੂ ਨੂੰ ਸਤਿਗੁਰੂ ਵਜੋਂ ਕਿਹਾ ਸੰਬੋਧਨ ਸੁਣਦੇ ਰਹੇ। ਸੋ ਇਹ ਜਿਹੜਾ ਸਮਾਗਮ ਦੇ ਵਿੱਚ ਇਸ ਤਰ੍ਹਾਂ ਦੀ ਗੱਲ, ਜਿਹੜਾ ਸਮਾਗਮ ਪੂਰੇ ਵਿਸ਼ਵ ਦੇ ਵਿੱਚ ਦੇਖਿਆ ਜਾ ਰਿਹਾ ਵਾ, ਉਹਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੈ ਜਿਹੜੀ ਮੈਂ ਸਮਝਦਾ ਕਿ ਜਿੰਨੀ ਦਿੱਲੀ ਕਮੇਟੀ ਦੀ ਪ੍ਰਾਪਤੀ ਹੋਣੀ ਸੀ ਉਹਦੇ ਬਜਾਏ ਉਹ ਮੰਨਫੀ ਆ ਜਿਹੜੀ ਹੋਈ ਆ। ਤੇ ਅਗਲੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਬਾਪੂ ਸੂਰਤ ਸਿੰਘ ਖਾਲਸਾ, ਜਿਨ੍ਹਾਂ ਦਾ ਸੰਘਰਸ਼ ਆ ਜਿਹੜਾ ਉਹ 67ਵੇਂ ਦਿਨ 'ਚ ਜਾ ਚੁੱਕਾ ਵਾ, ਉਹਨਾਂ ਨੂੰ ਪੁਲਿਸ ਕਸਟਡੀ ਦੇ ਵਿੱਚ ਲੁਧਿਆਣੇ ਦੇ ਸਿਵਲ ਹਸਪਤਾਲ 'ਚ ਰੱਖਿਆ ਹੋਇਆ। ਜਿਹੜੀ ਉਹਨਾਂ ਦੀ ਫੂਡ ਪਾਈਪ ਆ, ਜਿਹੜੀ ਤਰਲ ਉਹਨਾਂ ਨੂੰ ਪਦਾਰਥ ਦਿੱਤਾ ਜਾਂਦਾ ਵਾ ਰੋਜ਼ਾਨਾ 3 ਵਾਰ, ਉਹ ਪੱਕੀ ਉਹਨਾਂ ਦੇ ਲੱਗੀ ਹੋਈ ਆ। ਤੇ ਉਹਨਾਂ ਦੀ ਸਿਹਤ ਆ ਜਿਹੜੀ, ਭਾਵੇਂ ਕਿ ਆਪਣੀ ਭਾਵਨਾਵਾਂ ਦੇ ਤੌਰ ਤੇ ਉਹ ਚੜ੍ਹਦੀ ਕਲਾ 'ਚ ਨਹੀਂ, ਪਰੰਤੂ ਸਿਹਤ ਉਹਨਾਂ ਦੀ ਜ਼ਰੂਰ, ਕਿਉਂਕਿ ਉਹਨਾਂ ਨੂੰ ਫੋਰਸਲੀ ਮਤਲਬ ਦਿੱਤੀ ਜਾ ਰਿਹਾ ਵਾ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਜਦੋਂ ਤੇ ਉਹਨਾਂ ਨੂੰ ਮਤਲਬ ਧੱਕੇ ਨਾਲ ਖਾਣਾ ਦਿੱਤਾ ਜਾ ਰਿਹਾ, ਤਰਲ ਖਾਣਾ ਦਿੱਤਾ ਜਾ ਰਿਹਾ ਵਾ। 2.8 ਕਿਲੋਗ੍ਰਾਮ ਉਹਨਾਂ ਦਾ ਭਾਰ ਘਟਿਆ ਵਾ ਤੇ ਸਿਹਤ ਉਹਨਾਂ ਦੀ ਕਾਫੀ ਜਿਹੜੀ ਡਾਊਨ ਆ ਉਹ ਦਿਖਾਈ ਦੇ ਰਹੀ ਆ। ਦੂਜੇ ਪਾਸੇ ਕੌਮ ਆ ਜਿਹੜੀ, ਭਾਵੇਂ ਕਿ ਸਾਡੇ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਕਿ ਪਿਛਲੇ ਜਿਹੜੇ 2 ਸੰਘਰਸ਼ ਚੱਲੇ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ, ਉਹ ਕਿਉਂਕਿ ਸਿਖਰ ਤੇ ਜਾ ਕੇ ਫੇਲ ਹੋ ਗਏ, ਫਲਾਪ ਹੋ ਗਏ, ਕੌਮ 'ਚ ਨਿਰਾਸ਼ਤਾ। ਪਰੰਤੂ ਹੁਣ ਕਿਉਂਕਿ ਸਮਾਂ ਜਿਹੜਾ ਉਹ 67 ਦਿਨ ਦਾ ਥੋੜਾ ਨਹੀਂ ਹੁੰਦਾ, ਬਹੁਤ ਵੱਡਾ, ਬਹੁਤ ਲੰਬਾ ਸਮਾਂ। ਉਸ ਦੇ ਬਾਵਜੂਦ ਕੌਮ ਵੱਲੋਂ ਇਹ ਸੰਘਰਸ਼ ਜਿਹੜਾ ਕੌਮ ਦੇ ਕੌਮੀ ਮੁੱਦਾ ਹੈ, ਸੋ ਕੌਮੀ ਮੁੱਦੇ ਤੇ ਕੌਮ ਵੱਲੋਂ ਸੰਘਰਸ਼ ਦੇ ਮੈਦਾਨ ਵਿੱਚ ਨਾ ਨਿਤਰਨਾ, ਮੈਂ ਸਮਝਦਾ ਕਿ ਸਭ ਤੋਂ ਚਿੰਤਾ ਵਾਲੀ ਗੱਲ ਵੀ ਆ, ਸਭ ਤੋਂ ਸ਼ਰਮ ਵਾਲੀ ਗੱਲ ਵੀ ਆ। ਕੌਮ ਨੂੰ ਇਸ ਪਾਸੇ ਜ਼ਰੂਰ ਸਿਰ ਜੋੜ ਕੇ ਸੋਚਣਾ ਚਾਹੀਦਾ। ਜੀ ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਵੀਸਨ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣੇ ਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.